ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਕੁਛ ਵੀ ਪੰਜਾਬ ਭਾਰਤ ਦੇ ਵਿੱਚ ਜਿਹੜੀਆਂ ਅਹਿਮ ਖਬਰਾਂ ਹੁੰਦੀਆਂ ਉਸ ਦੇ ਬਾਰੇ ਜਿਹੜੀ ਗੱਲਬਾਤ ਹੁੰਦੀ ਹੈ। ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਜੀਤਾ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209 277 1013 209 277 1013 ਦੇ ਉੱਤੇ। ਅਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਪਹਿਲੀ ਜਿਹੜੀ ਖਬਰ ਦੇ ਉੱਤੇ ਜੇ ਨਜ਼ਰ ਮਾਰੀਏ ਵੀ ਕਹਿੰਦੇ ਪ੍ਰਸ਼ੰਸਕਾਂ ਨੂੰ ਆਇਆ ਸੌਖਾ ਸਾ 2 ਦਿਨਾਂ ਦੀ ਕੈਦ ਮਗਰੋਂ ਸਲਮਾਨ ਰਿਹਾ। ਪ੍ਰਸ਼ੰਸਕਾਂ ਨੂੰ ਹੀ ਨਹੀਂ, ਮੀਡੀਆ ਨੂੰ ਵੀ ਸੁੱਖ ਦਾ ਸਾਹ ਆਇਆ ਹੋਣਾ। ਇਹਨਾਂ ਦਾ ਵੀ 2 ਦਿਨ ਪੂਰਾ ਉੱਥੇ ਮੌਜ ਮੇਲਾ ਲੱਗਾ ਰਿਹਾ। ਵੈਸੇ ਜੇ ਜੋਧਪੁਰ ਜੇਲ੍ਹ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਾ ਹੁੰਦੀਆਂ ਤਾਂ ਹੋ ਸਕਦਾ ਸੀ ਜਾ ਕੇ ਇਹ ਉਹਨਾਂ ਡਿੱਗੀਆਂ ਦਾ ਪਾਣੀ ਵੀ ਵਿਖਾ ਦਿੰਦੇ, ਜਿਹਦੇ ਨਾਲ ਦਾਤਨ ਕੁਰਲਾ ਕਰਦਾ ਰਿਹਾ ਸਲਮਾਨ ਖਾਨ ਜੀ। ਉਹ 2 ਦਿਨ ਦੀ ਕੈਦ, ਭਾਰੀ ਉੱਥੇ ਮੀਡੀਆ ਦਾ ਜਮਾਵੜਾ, ਚੈਨਲਾਂ ਤੇ ਸਲਮਾਨ ਖਾਨ ਦੇ ਡਿਬੇਟ, ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਦਫਾ ਅੰਤ ਹੋ ਗਿਆ। ਜ਼ਮਾਨਤ ਦੀ ਮਨਜ਼ੂਰ ਹੋ ਗਈ ਹੈ। ਵੈਸੇ ਬੜਾ ਦਿਲਚਸਪ ਘਟਨਾਕ੍ਰਮ ਰਿਹਾ ਬੀਤੀ ਰਾਤ ਤੋਂ ਲੈ ਕੇ ਹੁਣ ਤੱਕ, ਕਿਉਂਕਿ ਅੱਧੀ ਰਾਤ ਜਿਹੜੇ ਜੱਜ ਨੇ ਇਹਦੀ ਸੁਣਵਾਈ ਕਰਨੀ ਸੀ ਉਹਨੂੰ ਬਦਲ ਦਿੱਤਾ ਗਿਆ। ਕਿਉਂ ਬਦਲ ਦਿੱਤਾ ਗਿਆ, ਇਹ ਬੜਾ ਦਿਲਚਸਪ ਫੈਕਟ ਹੈ ਇਸ ਸਾਰੇ ਘਟਨਾਕ੍ਰਮ ਦੇ ਵਿੱਚ। ਫਿਰ ਤੜਕੇ ਸੁਣਵਾਈ ਹੋਈ ਆ, ਜਿਹੜਾ ਨਵਾਂ ਜੱਜ ਆਇਆ ਉਹਨੇ ਤੱਤ-ਫੱਟ ਜ਼ਮਾਨਤ ਦੀ ਮਨਜ਼ੂਰ ਕਰ ਲਈ ਆ। ਹੁਣ ਆਮ ਤੌਰ ਤੇ ਅਦਾਲਤੀ ਪ੍ਰਕਿਰਿਆ ਜੇ ਆਪਾਂ ਵੇਖੀਏ ਤੇ ਨਵਾਂ ਜੱਜ ਜਿਹੜਾ ਆਉਂਦਾ ਉਹ ਪੁਰਾਣੀ ਕਾਰਵਾਈ ਨੂੰ ਇੱਕ ਵਾਰੀ ਪਲਟ ਦਿੰਦਾ, ਨਵੇਂ ਸਿਰੇ ਤੋਂ ਬਚਦਾ ਜੀ। ਪਰ ਇਹਨਾਂ ਦੇ ਮਾਮਲਿਆਂ ਦੇ ਵਿੱਚ ਤੁਹਾਨੂੰ ਪਤਾ VIP ਲੋਕ ਆ, ਉਹ ਸਾਰਾ ਕੁਛ ਉਲਟ ਪੁਲਟ ਹੋ ਜਾਂਦਾ। ਔਰ ਜੇਲ੍ਹ ਦੇ ਵਿੱਚ ਵੀ ਤੇ ਵੇਖੋ ਨਾ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਆਉਣ ਰਹੀਆਂ ਨੇ। ਅੱਧੀ ਰਾਤ ਤੱਕ ਇਹ ਬੰਦਾ ਉਹਨਾਂ ਦੇ ਦਫ਼ਤਰ 'ਚ ਬੈਠਾ ਰਿਹਾ। ਜਿੱਦਣ ਗਿਆ ਅੱਧੀ ਰਾਤ ਤੱਕ ਇਹਨੂੰ AC ਵਾਲੇ ਕਮਰੇ 'ਚ ਬਿਠਾਇਆ। ਫਿਰ ਕਹਿੰਦੇ ਕਿ ਸਲਮਾਨ ਜੀ ਹੁਣ ਤੁਹਾਨੂੰ ਘਰੇ ਤੇ ਲਿਜਾ ਨਹੀਂ ਸਕਦੇ, ਬੈਰਕ ਤੇ ਪਾਉਣਾ ਹੀ ਪੈਣਾ, ਏਦਾਂ ਕਰੋ ਤੁਹਾਨੂੰ ਉੱਥੇ ਏਅਰ ਕੰਡੀਸ਼ਨਰ ਲਾ ਦਿੰਦੇ ਆ। ਤੇ ਦੱਸਦੇ ਆ ਕਿ ਇੱਕ ਅਫਸਰ ਦੇ ਦਫ਼ਤਰ ਦੇ ਵਿੱਚੋਂ ਪੁੱਟ ਕੇ ਏਅਰ ਕੂਲਰ ਲਾਇਆ ਗਿਆ ਉੱਥੇ। ਫਿਰ ਸਾਰੀ ਰਾਤ ਸਿਗਰਟਾਂ ਮੀਡੀਆਂ ਫੂਕਦਾ ਰਿਹਾ। ਹੁਣ ਉਹ ਕਿਵੇਂ ਚਲੇ ਗਈਆਂ। ਫਿਰ ਦੱਸਦੇ ਆ ਕਿ ਜਵਾਕ ਅੰਦਰ ਚਲੇ ਗਏ ਅਫਸਰਾਂ ਦੇ ਸੈਲਫੀਆਂ ਕਰਾਉਣ ਲਈ। ਦੱਸੋ, ਵੈਸੇ ਹੁਣ ਇਹਦੇ ਆਉਣ ਪਿੱਛੋਂ ਸਾਰੀ ਜ਼ਿੰਮੇਵਾਰੀ ਜਿਹੜੀ ਸੈਲਫੀਆਂ ਦੀ ਜਾਂ ਹੋਰ ਆਟੋਗ੍ਰਾਫ ਦੇਣ ਦੀ ਉਹ ਮੇਰੇ ਖਿਆਲ ਦੇ ਨਾਲ ਆਸਾ ਆਰਾਮ ਨੇ ਉੱਥੇ ਸੰਭਾਲ ਲੈਣੀ ਆ। ਤਾਂ ਇਹ ਸਾਰਾ ਕੁਛ ਚੱਲਦਾ ਰਿਹਾ। ਵੇਖੋ ਪ੍ਰੀਤੀ ਜਨਤਾ ਚਲੇਗੀ ਉੱਥੇ। 7 ਵਜੇ ਤੜਕੇ ਕਿਹੜੀ ਮੁਲਾਕਾਤ ਹੁੰਦੀ ਕੈਦੀਆਂ ਦੀ? ਆਮ ਤੌਰ ਤੇ ਜੇਲ੍ਹਾਂ ਦੇ ਵਿੱਚ ਮੁਲਾਕਾਤ ਜਿਹੜੀ ਹੈ ਉਹ 10-11 ਵਜੇ ਸ਼ੁਰੂ ਹੁੰਦੀ ਹੈ। ਸੋ ਸਾਰਾ ਕੁਛ ਜਿਹੜਾ ਹੈ ਉਹ VIP ਬੰਦੇ ਦੇ ਹਿਸਾਬ ਨਾਲ ਇੱਥੇ ਚੱਲਦਾ ਰਹਿੰਦਾ। ਪਰ ਕੁੱਲ ਮਿਲਾ ਕੇ ਜ਼ਮਾਨਤ ਦੀ ਹੋ ਗਈ ਆ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਲਮਾਨ ਖਾਨ ਦੀ ਜਾਨ ਛੁੱਟ ਗਈ ਆ। ਉੱਤੇ ਇਹਦੀ ਜ਼ਮਾਨਤ ਨੂੰ ਵੀ ਚੈਲੰਜ ਹੋ ਜਾਣਾ। ਚਲੋ ਇਹ ਕੇਸ ਤੇ ਚੱਲਣਾ ਹੀ ਚੱਲਣਾ। ਬਾਕੀ ਜਿਹੜੇ 2 ਕੇਸਾਂ 'ਚ ਅੱਗੇ ਬਰੀ ਹੋਇਆ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਆ। ਸੋ ਕੁਛ ਘੰਟਿਆਂ ਦੀ ਕੈਦ ਇਹ ਕੱਟ ਕੇ ਚਲੇ ਗਿਆ। ਪਰ ਜੇ ਆਮ ਮਾਤੜ ਬੰਦਾ ਹੁੰਦਾ ਜਿੱਦਾਂ ਕੈਦ ਹੋਈ ਆ 5 ਸਾਲ ਦੀ, ਤਾਂ ਮੇਰੇ ਖਿਆਲ ਦੇ ਨਾਲ ਜੇ ਹਾਈ ਕੋਰਟ 'ਚ ਚਲੇ ਜਾਂਦਾ, ਸੈਸ਼ਨ ਕੋਰਟ 'ਚ ਚਲੇ ਜਾਂਦਾ ਤੇ ਮਹੀਨਾ 1.5 ਮਹੀਨੇ ਤੇ ਉਹਨੂੰ ਪਹਿਲੀ ਤਰੀਕ ਤੇ ਹੀ ਲੱਗ ਜਾਣਾ ਸੀ। ਪਹਿਲੀ ਤਰੀਕ ਮਿਲਦੇ ਲੱਗ ਜਾਣਾ ਸੀ। ਸੋ ਸਾਰਾ ਕੁਛ ਹੈ ਜਿਹੜਾ ਉਹ ਸਲਮਾਨ ਖਾਨ ਦੇ ਮੁਤਾਬਕ ਹੋਇਆ। ਮੈਂ ਤੇ ਅੱਗੇ ਕਿਹਾ ਸੀਗਾ, ਮੈਂ ਕਿਹਾ ਇਹਨਾਂ ਪ੍ਰਸ਼ੰਸਕਾਂ ਨੂੰ ਜਿਹੜੇ ਇਹਦੇ ਖਾਸ ਚਾਹੁਣ ਵਾਲੇ ਆ, ਮੈਂ ਕਿਹਾ ਨਿਰਾਸ਼ ਨਾ ਹੋਵੋ। ਸਲਮਾਨ ਨੇ ਜਾ ਕੇ ਨਹਾਉਣਾ ਧੋਣਾ ਤੁਹਾਡੇ ਨੇ ਤੇ ਉਦੋਂ ਤੱਕ ਨੂੰ ਫਰਲਾ ਆ ਜਾਣਾ ਅਦਾਲਤ ਚੋਂ ਕਿ ਸਲਮਾਨ ਜੀ ਤੁਸੀਂ ਜਾਓ ਆਪਣੇ ਘਰ ਨੂੰ। ਤੇ ਸਲਮਾਨ ਖਾਨ ਨੇ ਆ ਕੇ ਨਾਅਰਾ ਲਾ ਦੇਣਾ
ਇਹ ਇਨਸਾਫ ਦੀ ਜਿੱਤ ਆ, ਇਹ ਨਿਆਂ ਦੀ ਜਿੱਤ ਆ। ਦੇਖ ਲਓ ਇਹ ਹਾਲ ਆ, ਭਾਤੜ ਬੰਦੇ ਨੂੰ ਕੋਈ ਨਹੀਂ ਪੁੱਛਦਾ ਤੇ ਇਹੋ ਜਿਹਿਆਂ ਨੂੰ ਬੈਠੇ ਬਿਠਾਏ। ਪਿਛਲੇ ਦੀ ਵੀ ਰਾਤੋਂ ਰਾਤ ਹੀ ਜਿਹੜੀ ਆ ਇਸ ਨੂੰ ਜ਼ਮਾਨਤ ਇੱਦਾਂ ਹੀ ਜਿਹੜੀ ਉਹ ਮਿਲ ਗਈ ਸੀ। ਮਿੰਟੂ ਜੀ ਅਗਲੀ ਗੱਲ ਕਰੀਏ, ਜਿਹੜਾ ਕਮੇਡੀਅਨ ਆ ਕਪਿਲ ਸ਼ਰਮਾ, ਇਸ ਦਾ ਇੱਕ ਹੋਰ ਵਿਵਾਦ ਆਇਆ, ਕਹਿੰਦੇ ਹੁਣ ਪੱਤਰਕਾਰਾਂ ਨੂੰ ਵੀ ਕੱਢੀਆਂ ਇਹਨੇ ਗਾਲਾਂ। ਇਹ ਸਲਮਾਨ ਖਾਨ ਦਾ ਉੱਤਰਾਧਿਕਾਰੀ ਬਣਨ ਦਾ ਪੂਰੀ ਕਾਬਲੀਅਤ ਰੱਖਦਾ ਮੁੰਡਾ ਨਾ, ਇਹ ਮੁੰਡਾ ਬੜਾ ਸ਼ਨੀਚਰ ਆ, ਇਹ ਦੂਸਰਾ ਸਲਮਾਨ ਖਾਨ ਬਣੇਗਾ ਦੇਸ਼ ਦਾ। ਕਿਉਂਕਿ ਦੇਖੋ ਜਿੰਨੀ ਛੇਤੀ ਇਹ ਚੜਿਆ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਨਿਕਲ ਕੇ ਅੰਮ੍ਰਿਤਸਰ ਦਾ ਆਏ, ਜਿੰਨੀ ਜਲਦੀ ਇਹਨੇ ਉਚਾਈ ਛੂਹੀ, ਉਚਾਈ ਤੋਂ ਉਨੀ ਜਲਦੀ ਇਹ ਡਿੱਗਦਾ ਪਿਆ। ਦੇਖੋ ਕਿੰਨੇ ਵਿਵਾਦ, ਪਹਿਲਾਂ ਉਹ ਇਹਦਾ ਸਾਥੀ ਸੀ ਜਿਹੜਾ ਮੁੰਡਾ ਆਸਟ੍ਰੇਲੀਆ ਤੋਂ ਪਰਤਦਾ, ਉਹਦੇ ਨਾਲ ਲੜ ਪਿਆ, ਗੁੱਥੀ ਜਿਹਨੂੰ ਕਹਿ ਦਿੰਦੇ ਆ, ਉਹਦੇ ਨਾਲ ਗੁੱਥਮ ਗੁੱਥਾ ਹੋ ਗਿਆ, ਉਹ ਅੱਡ ਹੋ ਗਿਆ, ਉਹ ਸ਼ੋਅ ਫਲॉप ਹੋ ਗਿਆ। ਫਿਰ ਸੋਨੀ ਵਾਲੇ ਸ਼ੋਅ ਦੇ ਵਿੱਚ ਆਇਆ, ਇਹ ਵੀ ਦੱਸਦੇ ਆ ਕਿ ਹੁਣ ਡੁੱਬਣ ਵਾਲਾ ਹੀ ਆ, ਹਾਲੇ ਚੱਲਿਆ ਨਹੀਂ, ਪਹਿਲਾਂ ਹੀ ਡੁੱਬਣ ਵਾਲਾ। ਤਾਂ ਸਾਰਾ ਕੁਛ ਹੈ ਜਿਹੜਾ ਉਹ ਕਪਿਲ ਸ਼ਰਮਾ ਆਪਣਾ ਬਣਿਆ ਬਣਾਇਆ ਆਪ ਹੀ ਵਿਗਾੜਦਾ ਪਿਆ, ਫਿਲਮਾਂ ਵੱਲ ਹੋ ਤੁਰਿਆ, ਉਹ ਫਲॉप ਹੋ ਗਈਆਂ। ਆ ਵਿੱਚੋਂ ਜੇ ਟਵੀਟ ਕਰ ਦਿੱਤੇ ਸੀਗੇ ਨਰਿੰਦਰ ਮੋਦੀ ਨੂੰ ਇਹਨੇ ਮੈਂਸ਼ਨ ਕਰਕੇ, ਉਹਦੇ ਤੇ ਸਿਆਪਾ ਪੈ ਗਿਆ। ਕਾਫੀ ਕੁਛ ਹੈ ਜਿਹੜਾ ਇਹਦਾ ਵਿਵਾਦਤ ਰਿਹਾ। ਹੁਣ ਰੌਲਾ ਇਹ ਹੋਇਆ ਕਿ ਇੱਕ ਨਿਊਜ਼ ਪੋਰਟਲ ਨੇ ਜਿਹੜਾ ਕਿ ਕਵਰ ਕਰਦਾ ਸੀਗਾ ਫਿਲਮ ਜਗਤ ਦੀਆਂ ਖਬਰਾਂ ਵਗੈਰਾ, ਉਹਨਾਂ ਨੇ ਖਬਰ ਸ਼ਾਇਆ ਕਰ ਦਿੱਤੀ ਇਸ ਮੁਤਲਕ ਕਿ ਇਹਦੀ ਸ਼ੂਟਿੰਗ ਐਤਕੀ ਹੋਈ ਨਹੀਂ। ਤਾਂ ਇਹ ਜਿਹੜੇ ਹਫ਼ਤੇ ਦੇ ਐਪੀਸੋਡ ਆਉਣੇ ਸੀਗੇ ਇਹਦੇ ਨਵੇਂ ਸ਼ੋਅ ਦੇ, ਉਹ ਆਉਣਗੇ ਨਹੀਂ। ਤਾਂ ਦੱਸਦੇ ਆ ਕਿ ਇਹਨੇ ਕਾਲ ਲਈ ਆ, ਵੈਸੇ ਤੇ ਹੁਣ ਉਹ ਕਾਲ ਦੀ ਰਿਕਾਰਡਿੰਗ ਜਿਹੜੀ ਆ ਉਹ ਵਾਇਰਲ ਹੋ ਚੁੱਕੀ ਆ। ਉਹਦੇ ਵਿੱਚ ਇਹਨੇ ਕਾਲ ਕਰਕੇ ਪਹਿਲਾਂ ਤੇ ਪੁੱਛਿਆ ਕਿ ਤੂੰ ਫਲਾਣਾ ਪੱਤਰਕਾਰ ਹੈ, ਉਹਨੇ ਆਖਿਆ ਹਾਂ। ਤੂੰ ਆਖਿਆ ਇੱਕ ਵਾਰੀ ਮੇਰੀ ਇੰਟਰਵਿਊ ਕਰਨ ਆਇਆ ਸੀ, ਉਹਨੇ ਆਖਿਆ ਹਾਂ ਆਇਆ ਸੀ। ਬਸ ਉਹ ਤੋਂ ਬਾਅਦ ਫਿਰ ਗਾਲ ਦੁੱਪੜ ਕਰਨ ਲੱਗ ਪਿਆ, ਔਰ ਉਹਦੀ ਬੇਟੀ ਨੂੰ ਲੈ ਕੇ, ਉਹਦੀ ਮਾਂ ਨੂੰ ਲੈ ਕੇ ਇਹੋ ਜਿਹੀਆਂ ਨੇ ਗਾਲਾਂ ਕੱਢੀਆਂ ਕਿ ਛੱਡੋ ਗੱਲ, ਔਰ ਨਾਂ ਲੈ ਕੇ ਕਿ ਮੈਂ ਕਪਿਲ ਸ਼ਰਮਾ ਬੋਲਦਾ। ਫਿਰ ਉਸ ਤੋਂ ਬਾਅਦ ਇਹਦਾ ਕੋਈ ਮਿੱਤਰ ਪਿਆਰਾ ਉਹ ਫੜ ਲੈਂਦਾ ਟੈਲੀਫੋਨ, ਉਹ ਫਿਰ ਚੰਗੀਆਂ ਗਾਲਾਂ ਗੁਲਾਂ ਕੱਢਦਾ, ਉਹ ਵੀ ਉਹੋ ਜਿਹੀ ਤਲਖੀ 'ਚ ਹੀ ਬੋਲਦਾ। ਉਹ ਜਿਹੜਾ ਪੱਤਰਕਾਰ ਸੀਗਾ ਉਹਨੇ ਇੰਨੀ ਨਾਲ ਬੋਲਿਆ, ਫਿਰ ਉਹਨੇ ਉਹ ਜਿਹੜੀ ਰਿਕਾਰਡਿੰਗ ਸੀਗੀ ਉਹ ਵਾਇਰਲ ਕਰ ਦਿੱਤੀ। ਪਰ ਇੱਥੇ ਮੁੱਦਾ ਖਤਮ ਨਹੀਂ ਹੋਇਆ। ਕਪਿਲ ਸ਼ਰਮਾ ਨੇ ਉਹਦੇ ਖਿਲਾਫ ਤੇ ਇਹਦੀਆਂ ਜਿਹੜੀਆਂ ਦੋ ਸਾਬਕਾ ਮੈਨੇਜਰ ਸਨ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਆ ਕਿ ਇਹ ਮੈਨੂੰ ਬਲੈਕਮੇਲ ਕਰਦੇ ਪਏ, 25 ਲੱਖ ਰੁਪਈਆ ਮੇਰੇ ਤੋਂ ਮੰਗਦੇ, ਝੂਠੀਆਂ ਖਬਰਾਂ ਲਾਉਂਦੇ ਪਏ ਮੇਰੀਆਂ, ਔਰ ਮੈਂ ਇਹਨਾਂ ਖਬਰਾਂ ਕਰਕੇ ਮਾਨਸਿਕ ਖਰਾਬ ਹਾਲਤ ਚੋਂ ਗੁਜ਼ਰਦਾ ਪਿਆ। ਸੋ ਉਹਨੇ ਜਾ ਕੇ ਪਰਚਾ ਦਰਜ ਕਰਾ ਦਿੱਤਾ, ਸ਼ਿਕਾਇਤ ਦਰਜ ਕਰਾ ਦਿੱਤੀ ਆ। ਪਰ ਜਿਹੜੀ ਉਹ ਆਡੀਓ ਰਿਕਾਰਡਿੰਗ ਉਹ ਸਾਰਾ ਕੁਛ ਦੱਸਦੀ ਪਈ ਆ ਕਿ ਕਪਿਲ ਸ਼ਰਮਾ ਜਿਹੜਾ ਉਹ ਕਿੰਨਾ ਅਪਸੈਟ ਹੋਇਆ ਪਿਆ। ਸਫਲਤਾ ਅਸਫਲਤਾ ਕਿਸੇ ਵੀ ਆਰਟਿਸਟ ਦੀ ਜ਼ਿੰਦਗੀ ਦਾ ਜਾਂ ਕੈਰੀਅਰ ਦਾ ਇੱਕ ਅਨਿਖੜਵਾਂ ਵੀ ਮਿਲਦੀ ਹੈ, ਸਫਲਤਾ ਵੀ ਮਿਲਦੀ ਹੈ। ਜਿਹੜਾ ਸਲਮਾਨ ਖਾਨ ਆ, ਇਹਨੂੰ ਕੰਮ ਮਿਲਣੋਂ ਹਟ ਗਿਆ ਸੀ ਇੱਕ ਵਾਰੀ, ਅੱਜ 2 ਦਿਨ ਜੇਲ੍ਹ ਚ ਲਾ ਕੇ ਆਇਆ ਤੇ ਵੇਖ ਲਓ ਪੱਬਾਂ ਭਾਰ ਹੋ ਗਿਆ ਸਾਰਾ ਫਿਲਮ ਜਗਤ ਕੇ। ਕਿਤੇ ਸਲਮਾਨ ਖਾਨ ਦੇ ਜਾਣ ਪਿੱਛੋਂ ਫਿਲਮ ਇੰਡਸਟਰੀ ਦਾ ਇੰਨੇ 1000 ਕਰੋੜ ਰੁਪਈਆ ਡੁੱਬ ਨਾ ਜਾਵੇ। ਕਿਸੇ ਸਮੇਂ ਇਹਨੂੰ ਕੋਈ ਬੂਹੇ ਤੇ ਨਹੀਂ ਸੀ ਚੜ੍ਹਨ ਦਿੰਦਾ। ਸੋ ਇਹ ਦੌਰ ਦੀ ਗੱਲ ਹੁੰਦੀ ਆ, ਪਰ ਮੈਂ ਸਮਝਦਾ ਕਿ ਇਹਨੂੰ ਸੰਭਾਲਣਾ ਚਾਹੀਦਾ ਆਪਣੇ ਆਪ ਨੂੰ। ਜੇ ਸਫਲ ਹੋਇਆ ਤਾਂ ਇਹਦੀ ਮਿਹਨਤ ਸੀ, ਜੇ ਅਸਫਲ ਹੋਇਆ ਤੇ ਇਹਦੀਆਂ ਗਲਤੀਆਂ ਨੇ। ਇਹ ਆਪਣੀਆਂ ਗਲਤੀਆਂ ਨੂੰ ਵੇਖੇ, ਕਿੱਥੇ ਇਹਦੇ ਤੋਂ ਗਲਤੀਆਂ ਹੋ ਰਹੀਆਂ, ਕਿੱਥੇ ਸਟੈਪ ਗਲਤ ਜਾ ਰਹੇ ਆ, ਉਹਨਾਂ ਚੀਜ਼ਾਂ ਨੂੰ ਸੁਧਾਰੇ, ਠੀਕ ਹੋ ਜਾਏਗਾ। ਪਰ ਆਹ ਜਿਹੜਾ ਪੱਤਰਕਾਰਾਂ ਨਾਲ ਲੜਨਾ, ਫਿਰ ਝਗੜਨਾ, ਫਿਰ ਦੱਸਣਾ ਕਿ ਤੂੰ ਐ ਨਹੀਂ, ਤੂੰ ਐ ਕਰ, ਤੂੰ ਆਹ ਨਹੀਂ ਆਹ ਕਰ, ਉਹ ਮੇਰੇ ਖਿਆਲ ਦੇ ਨਾਲ ਇਹ ਇੱਕ ਸਟਾਰ ਲਈ ਚੰਗੀ ਚੀਜ਼ ਨਹੀਂ। ਔਰ ਜਿਹੜੇ ਪੱਤਰਕਾਰ ਹੈ, ਮੈਂ ਉਹਨਾਂ ਬਾਰੇ ਵੀ ਕਹੂੰਗਾ, ਉਹ ਵੀ ਅੱਜ ਕੱਲ੍ਹ ਨਾ ਤਾਂਗ ਝਾਂਕ ਜ਼ਿਆਦਾ ਕਰਦੇ ਆ। ਬੈਡਰੂਮ ਤੱਕ ਚਲੇ ਜਾਂਦੇ, ਬਾਥਰੂਮ ਤੱਕ ਚਲੇ ਜਾਂਦੇ ਆ, ਪਤਾ ਨਹੀਂ ਕਿਹੜੇ ਕਿਹੜੇ ਰੂਮ ਤੱਕ ਚਲੇ ਜਾਂਦੇ ਆ। ਸੋ ਪੱਤਰਕਾਰਤਾ ਵੀ ਜਿਹੜੀ ਹੈ ਨਾ ਉਹ ਹੱਦ ਤੋਂ ਲੰਘਦੀ ਪਈ ਆ। ਉਸ ਬੰਦੇ ਦੇ ਜਿਹੜੇ ਪੇਜ ਤੇ ਉਹ ਆਡੀਓ ਰਿਕਾਰਡਿੰਗ ਵਾਇਰਲ ਹੋਈ ਹੈ ਔਰ ਉੱਤੇ ਅਪਲੋਡ ਕੀਤੀ ਗਈ ਆ, ਉੱਥੇ ਜਿਹੜੇ ਹੇਠਾਂ ਟਿੱਪਣੀਆਂ ਪੜ੍ਹੀਏ ਜਾ ਕੇ, ਉਹ ਦੱਸਦੀਆਂ ਕਿ ਲੋਕ ਇਸ ਗੱਲ ਤੋਂ ਖਫਾ ਕਿ ਤੁਸੀਂ ਬਹੁਤ ਜ਼ਿਆਦਾ ਨਿੱਜੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਝਾਕਦੇ ਹੋ। ਮੇਰੇ ਖਿਆਲ ਦੇ ਨਾਲ ਪੱਤਰਕਾਰਤਾ ਨੂੰ ਵੀ ਥੋੜੀ ਜਿਹੀ ਨਾ ਆਪਣੇ ਥੰਮੇ ਤੋਂ ਸੰਜਮ ਤੋਂ ਕੰਮ ਲੈਣ ਦੀ ਲੋੜ ਹੈ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹੁਣ ਹਰਿਆਣੇ ਦੇ ਵਿੱਚੋਂ ਨਿਕਲਿਆ ਇੱਕ ਨੌਕਰੀ ਘੁਟਾਲਾ। ਇਹ ਜਿਹੜਾ ਹੈਗਾ ਹਰਿਆਣਾ ਕਰਮਚਾਰੀ ਚयन ਆਯੋਗ, ਇਹ ਹਿੰਦੀ 'ਚ ਕਹਿ ਦਿੰਦੇ ਆ, ਜਾਂ ਆਪਾਂ ਕਹਿ ਦਈਏ ਸਰਵਿਸ ਸਿਲੈਕਸ਼ਨ ਕਮਿਸ਼ਨ ਜਿਵੇਂ ਹੁੰਦਾ, ਹਰਿਆਣਾ ਸਰਵਿਸ ਸਿਲੈਕਸ਼ਨ ਕਮਿਸ਼ਨ। ਸੋ ਇਹਦੇ ਵਿੱਚ ਨੌਕਰੀਆਂ ਦਾ ਘੁਟਾਲਾ ਨਿਕਲਿਆ, ਬਹੁਤ ਜ਼ਬਰਦਸਤ ਘੁਟਾਲਾ। ਔਰ ਇਹਦੇ ਵਿੱਚ 9 ਕਰਮਚਾਰੀ ਹੈ ਜਿਹੜੇ ਹੁਣ ਤੱਕ ਫੜੇ ਜਾ ਚੁੱਕੇ ਆ, ਉਹਨਾਂ ਤੋਂ ਪੁੱਛਗਿੱਛ ਹੋਈ ਆ। ਉਹਦੇ ਆਧਾਰ ਤੇ ਇਹਨਾਂ ਨੇ ਖੁਲਾਸਾ ਕੀਤਾ ਕਿ ਇਹ ਇੱਕ ਰੈਕਟ ਸੀਗਾ ਔਰ 4 ਲੱਖ ਤੋਂ ਲੈ ਕੇ 10 ਲੱਖ ਰੁਪਈਏ ਤੱਕ ਨੌਕਰੀ ਵੇਚੀ ਜਾਂਦੀ ਸੀ। ਮਤਲਬ
ਬੋਲੀ ਲੱਗਦੀ ਸੀਗੀ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 4 ਲੱਖ 10 ਲੱਖ ਜਿਹਦੇ ਕੋਲ ਹੈਗੇ ਉਹ ਨੌਕਰੀ ਪ੍ਰਾਪਤ ਕਰ ਲੈਂਦਾ ਸੀ। ਔਰ ਇਹ ਜਿਹੜੇ ਕਰਮਚਾਰੀ ਸਨ ਹੇਠਲੇ ਦਰਜੇ ਦੇ ਜਿੱਦਾਂ ਕਲਾਕਾਰ ਕਹਿ ਲਓ ਜਾਂ ਕਰਮਚਾਰੀ ਕਹਿ ਲਓ, ਇੱਕੋ ਗੱਲ ਹੀ ਹੈ, ਕਲਾਕਾਰੀ ਦਿਖਾ ਦਿੰਦੇ ਸੀਗੇ। ਮਤਲਬ ਇਹ ਕਰਦੇ ਸੀਗੇ ਕਿ ਪੈਸੇ ਲੈ ਕੇ ਜਿਹੜੇ ਵੀ ਉਮੀਦਵਾਰ ਤੋਂ ਲੈਂਦੇ ਸੀਗੇ, ਜਿਹਦੇ ਨਾਲ ਸੈਟਿੰਗ ਕਰਦੇ ਸੀਗੇ, ਉਹਦੇ ਫਿਰ ਸਾਰਾ ਕੁਛ ਉਹਦੇ ਡਾਕੂਮੈਂਟ ਜਿਹੜੇ ਸੀਗੇ, ਦਸਤਾਵੇਜ਼ ਸੀਗੇ, ਸਾਰੇ ਬਦਲ ਦਿੰਦੇ ਸੀ। ਮਸਲਨ ਅਟੈਂਡੈਂਸ ਸ਼ੀਟ, ਰਿਜ਼ਲਟ, ਪੇਪਰ, ਸਾਰਾ ਕੁਛ ਆਪਣੇ ਆਪ ਬਦਲ ਦਿੰਦੇ ਸੀਗੇ। ਤਾਂ ਇੱਥੇ ਥੋੜਾ ਜਿਹਾ ਮੈਨੂੰ ਸ਼ੱਕ ਹੁੰਦਾ ਕਿ ਜਿੱਦਾਂ ਇਹ ਦੱਸਦੇ ਆ ਕਿ ਕਲਰਕ ਦਰਜੇ ਦੇ ਆ ਜਾਂ ਐਰਾ ਵਗੈਰਾ, ਇਹ ਹੇਠਲੇ ਦਰਜੇ ਦੇ ਕਰਮਚਾਰੀ ਆ, ਇਹ ਸਾਰੀ ਖੇਡ ਖੇਡਦੇ ਪਏ ਸੀ। ਔਰ ਸ਼ੱਕ ਕਿੱਥੋਂ ਪੁਖਤਾ ਹੁੰਦਾ? ਹਰਿਆਣਾ ਸਰਕਾਰ ਕਹਿੰਦੀ ਕਿ ਸਾਨੂੰ 8 ਮਹੀਨੇ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ, ਅਸੀਂ ਬਾਜ਼ ਅੱਖ ਰੱਖੀ ਹੋਈ ਸੀ, ਵੇਲਾ ਆਉਣ ਤੇ ਅਸੀਂ ਝਪਟ ਪਏ ਆ। ਤਾਂ ਮੈਨੂੰ ਲੱਗਦਾ ਕਿ ਵੇਲਾ ਆਉਣ ਤੇ ਨਹੀਂ ਝਪਟੇ, ਜਦ ਇਹਨਾਂ ਨੂੰ ਲੱਗਿਆ ਕਿ ਹੁਣ ਵੇਲਾ ਦੂਜਿਆਂ ਦੇ ਹੱਥ ਨਾ ਆ ਜਾਵੇ, ਅਸੀਂ ਕਸੂਤੇ ਨਾਲ ਫਸੀਏ, ਉਦੋਂ ਇਹਨਾਂ ਨੇ ਕਾਰਵਾਈ ਕੀਤੀ ਹੈ। ਔਰ ਕਾਰਵਾਈ ਹੁਣ ਇਹੋ ਜਿਹੀ ਕੀਤੀ ਜਾ ਰਹੀ ਹੈ ਕਿ ਛੋਟਿਆਂ ਨੂੰ ਟੰਗ ਕੇ ਵੱਡਿਆਂ ਨੂੰ ਬਚਾਇਆ ਜਾ ਰਿਹਾ। ਕਿਉਂਕਿ ਤੁਸੀਂ ਦੇਖੋ ਨਾ, ਜਿੰਦਾ ਇਹ ਕਹਿੰਦੇ ਆ ਕਿ ਅਟੈਂਡੈਂਸ ਸ਼ੀਟ ਤੋਂ ਲੈ ਕੇ ਰਿਜ਼ਲਟ ਤੱਕ ਬਦਲਿਆ ਜਾਂਦਾ ਸੀਗਾ, ਤਾਂ ਰਾਜ ਕਰਮਵੀਰ ਸਿੰਘ ਜੀ ਸਧਾਰਨ ਤੋਂ ਸਧਾਰਨ ਬੰਦਾ ਵੀ ਇਹ ਸਵਾਲ ਕਰੂਗਾ ਕਿ ਇਹ ਬਹੁਤ ਕੌਨਫੀਡੈਂਸ਼ੀਅਲ ਡਾਕੂਮੈਂਟ ਹੁੰਦੇ ਆ, ਬਹੁਤ ਰਿਕਾਰਡ ਰੂਮ ਜਿਹੜਾ ਹੁੰਦਾ ਹੈ, ਕੋਈ ਉਹਦੇ ਚ ਇਹ ਨਹੀਂ ਹੈ ਕਿ ਹੇਠਲੇ ਦਰਜੇ ਦਾ ਕਰਮਚਾਰੀ ਰਾਤ ਨੂੰ ਜਾਊਗਾ, ਦਿਨੇ ਜਾਊਗਾ ਤੇ ਜਾ ਕੇ ਗੜਬੜ ਕਰੂਗਾ। ਸੋ ਮੈਨੂੰ ਲੱਗਦਾ ਜਿਹੜਾ ਉਹ ਹੇਠਾਂ ਤੋਂ ਲੈ ਕੇ ਉੱਤੇ ਤੱਕ ਚੱਲਦਾ ਸੀ। ਬਸ ਇਹਨਾਂ ਨੇ ਹੇਠਾਂ ਜਿਹੜੀਆਂ ਛੋਟੀਆਂ ਛੋਟੀਆਂ ਮੱਛੀਆਂ ਜਾਂ ਪੂੰਗ ਫਿਰਦੇ ਸੀ ਪਾਣੀ ਦੇ, ਉਹ ਫੜਦੇ ਆ, ਪਰ ਜਿਹੜੇ ਉੱਤੇ ਮਗਰਮੱਛ ਤੈਰਦੇ ਪਏ ਆ ਉਹਨਾਂ ਨੂੰ ਹੱਥ ਨਹੀਂ ਪਾਇਆ। ਸੋ ਘੁਟਾਲਾ ਉਹੀ ਆ ਜਿੱਦਾਂ ਕਿ ਵਿਆਪਕ ਘੁਟਾਲਾ ਹੋਇਆ। ਉਸ ਤੋਂ ਪਹਿਲਾਂ ਸਾਡੇ ਪੰਜਾਬ 'ਚ ਰਵੀ ਸਿੱਧੂ ਵਾਲਾ ਜਿਹੜਾ ਘੁਟਾਲਾ ਹੋਇਆ ਸੀਗਾ ਪਬਲਿਕ ਸਰਵਿਸ ਕਮਿਸ਼ਨ ਦਾ, ਔਰ ਇਸ ਤੋਂ ਇਲਾਵਾ ਸਾਡੇ ਇੱਥੇ ਜਿਹੜਾ ਇੱਕ ਹੋਰ ਨੌਕਰੀ ਘੁਟਾਲਾ ਹੋਇਆ ਸੀ, ਬਿਲਕੁਲ ਉਸੇ ਤਰਜ਼ੇ ਅਮਲ ਦਾ ਹੀ ਘੁਟਾਲਾ ਹੋਇਆ। ਪਰ ਇਹਦੇ ਵਿੱਚ ਇਹ ਚੱਕਰ ਚੱਲਦਾ ਪਿਆ ਕਿ ਵੱਡੇ ਜਿਹੜੇ ਮਗਰਮੱਛ ਸੀ, ਵੱਡੇ ਲੋਕ ਸੀਗੇ ਜਿਹੜੇ, ਉਹ ਕਿਤੇ ਨਾ ਕਿਤੇ ਪਾਸੇ ਕੀਤੇ ਜਾ ਰਹੇ, ਬਚਾਏ ਜਾ ਰਹੇ। ਜੀ ਜੀ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਕਿਸਾਨ ਖੁਦਕੁਸ਼ੀਆਂ ਸੰਬੰਧੀ ਵਿਧਾਨਕ ਕਮੇਟੀ ਦੀ ਰਿਪੋਰਟ ਤੋਂ ਕਿਸਾਨ ਖਫਾ। ਦੇਖੋ, ਇਹ ਵਿਧਾਨਕ ਕਮੇਟੀ ਦੀ ਜਿਹੜੀ ਰਿਪੋਰਟ ਸੀਗੀ, ਇਹ ਰੱਖੀ ਸੀਗੀ ਇਹਨਾਂ ਨੇ ਬਜਟ ਇਜਲਾਸ ਦੇ ਆਖਰੀ ਦਿਨ ਅਸੈਂਬਲੀ ਦੇ ਵਿੱਚ। ਤੁਹਾਨੂੰ ਯਾਦ ਹੋਣਾ 2 ਰਿਪੋਰਟਾਂ ਇਹਨਾਂ ਨੇ ਰੱਖੀਆਂ ਸਨ ਅਸੈਂਬਲੀ ਦੇ ਵਿੱਚ, ਇੱਕ ਸੀਗੀ ਨੌਰੰਗ ਕਮਿਸ਼ਨ ਦੀ ਔਰ ਦੂਸਰੀ ਸੀਗੀ ਇਹ ਜਿਹੜੀ ਕਿਸਾਨ ਖੁਦਕੁਸ਼ੀਆਂ ਦੀ ਵਿਧਾਨਕ ਕਮੇਟੀ ਦੀ ਰਿਪੋਰਟ। ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਇਹਨਾਂ ਨੇ ਸਿਫਾਰਿਸ਼ ਦੇ ਰੂਪ ਦੇ ਵਿੱਚ ਦਿੱਤੀ ਆ, ਉਹ ਇਹ ਆ ਕਿ ਜਦੋਂ ਵੀ ਕਿਸੇ ਆੜਤੀਏ ਤੇ ਜਾਂ ਸ਼ਾਹੂਕਾਰ ਤੇ ਕੇਸ ਦਰਜ ਕਰਨਾ, ਮਸਲਨ ਕੋਈ ਕਿਸਾਨ ਮਰ ਗਿਆ ਕਿਸੇ ਤੋਂ ਦੁਖੀ ਹੋ ਕੇ, ਉਹਦਾ ਸੁਸਾਈਡ ਨੋਟ ਹੈ ਜਾਂ ਉਹਦੇ ਘਰ ਵਾਲੇ ਪਰਚਾ ਕਰਾਉਂਦੇ ਆ ਕਿ ਸਾਡਾ ਬੰਦਾ ਇਹਦੇ ਹੱਥੋਂ ਇਹਦੇ ਸਿਰ ਚੜ੍ਹ ਕੇ ਬੰਦਾ ਮਰ ਗਿਆ, ਤਾਂ ਉਹ ਪਰਚਾ ਜੇ ਕਿਸੇ ਆੜਤੀਏ ਦੇ ਖਿਲਾਫ ਦਰਜ ਹੋਣਾ ਹੈ ਤਾਂ ਉਸ ਤੋਂ ਪਹਿਲਾਂ SSP ਦੀ ਅਪਰੂਵਲ ਲਈ ਜਾਵੇ, ਯਾਨੀ SSP ਦੀ ਮਨਜ਼ੂਰੀ ਲਈ ਜਾਵੇ। ਸੋ ਕਿਸਾਨ ਹੁਣ ਇਸ ਗੱਲ ਤੋਂ ਖਫਾ ਹੋ ਗਏ ਆ। ਬਠਿੰਡੇ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਵੀ ਹੋਇਆ, ਕਾਫੀ ਜ਼ਬਰਦਸਤ ਵਿਰੋਧ ਹੁੰਦਾ ਪਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਦਾ ਇੱਕ ਕ੍ਰਾਈਟੇਰੀਆ ਤੁਸੀਂ ਰੱਖ ਦਿੱਤਾ ਕਿ ਇੱਕ ਬੰਦਾ ਆਪਣਾ ਆਪ ਮੁਕਾ ਜਾਂਦਾ, ਦੂਸਰੇ ਜਿਹੜੇ ਉਹਦੇ ਜੀ ਹੈ ਉਹ ਉੱਜੜ ਜਾਂਦੇ ਆ, ਤੇ ਫਿਰ ਤੀਜਾ ਉਹਨਾਂ ਨੇ ਜੇ ਪਰਚਾ ਦਰਜ ਕਰਾਉਣਾ ਤਾਂ ਉਹਦੇ ਵਾਸਤੇ ਉਹਨਾਂ ਦੀ ਖੱਜਲ ਖੁਆਰੀ ਹੈ ਜਿਹੜੀ ਉਹ ਦਫ਼ਤਰਾਂ ਤੱਕ ਹੋਊਗੀ। ਔਰ ਦੂਜੀ ਗੱਲ ਇਹ ਆ ਕਿ ਜਿਹੜਾ ਹੋਇਆ ਹੀ ਸ਼ਾਹੂਕਾਰ, ਜਿਹੜਾ ਹੋਇਆ ਹੀ ਆੜਤੀਆ, ਕੀ ਉਹ ਵੱਡੇ ਅਫਸਰਾਂ ਤੱਕ ਪਹੁੰਚ ਨਾ ਰੱਖਦਾ ਹੋਊਗਾ। ਸੋ ਇਸ ਕਰਕੇ ਇਸ ਰਿਪੋਰਟ ਦਾ ਰਫੜ ਪਿਆ ਖਲੋਤਾ। ਹੁਣ ਕਿਸਾਨ ਜਿਹੜੇ ਆ ਉਹ ਕਾਫੀ ਆਕਰੋਸ਼ਿਤ ਨੇ, ਕਾਫੀ ਗੁੱਸੇ ਦੇ ਵਿੱਚ ਆ, ਕਾਫੀ ਰੋਹ 'ਚ ਆ ਕਿ ਇਹ ਤੁਸੀਂ ਆਖਰ ਕਿਹੋ ਜਿਹੀ ਸ਼ਰਤ ਰੱਖ ਰਹੇ ਹੋ। ਹਾਲਾਂਕਿ ਇਹ ਸਿਫਾਰਿਸ਼ ਜਿਹੜੀ ਆ ਉਹ ਮੰਨੀ ਨਹੀਂ ਗਈ ਹਾਲੇ, ਇਹਨਾਂ ਨੇ ਸਿਰਫ ਸਿਫਾਰਿਸ਼ ਕੀਤੀ ਆ ਕਿ ਇਸ ਤਰ੍ਹਾਂ ਦਾ ਇੱਕ ਨੇਮ ਬਣਾ ਦੇਣਾ ਚਾਹੀਦਾ। ਪਰ ਮੇਰੇ ਖਿਆਲ ਦੇ ਨਾਲ ਇਹ ਗਲਤ ਚੀਜ਼ ਆ, ਇਸ ਤਰ੍ਹਾਂ ਪੰਗਾ ਨਹੀਂ ਪਾਉਣਾ ਚਾਹੀਦਾ। ਹਾਂ, ਹੇਠਲੇ ਪੱਧਰ ਤੇ ਦੇਖੋ ਇੰਸਪੈਕਟਰ ਰੈਂਕ ਦਾ ਕੋਈ ਅਧਿਕਾਰੀ ਆ ਜਾਂ DSP ਰੈਂਕ ਦਾ ਅਧਿਕਾਰੀ ਆ, ਉਹ ਸਿੱਧੇ ਤੌਰ ਤੇ ਇਹੋ ਜਿਹੇ ਮਾਮਲਿਆਂ ਨਾਲ ਜੁੜੇ ਹੁੰਦੇ ਆ, ਉਹ ਦੇਖ ਕੇ ਹੀ ਮਾਮਲਾ ਦਰਜ ਕਰਦੇ ਆ। ਇੰਨੇ ਤੇ ਅੰਨੇ ਨਹੀਂ ਬੈਠੇ ਜਿਹੜੇ ਇੰਸਪੈਕਟਰ ਰੈਂਕ ਦੇ ਅਧਿਕਾਰੀ ਆ ਕਿ ਕੋਈ ਵੀ ਬੰਦਾ ਜਾ ਕੇ ਕਿਸੇ ਨੂੰ ਵੀ ਫਸਾ ਦੇਵੇ। ਹੁੰਦਾ ਕੀ ਆ ਕਿ ਜਿਹੜੇ ਆੜਤੀਏ ਜਾਂ ਸ਼ਾਹੂਕਾਰ ਆ, ਇਹ ਬਲੈਂਕ ਚੈੱਕ ਲੈ ਲੈਂਦੇ ਆ ਜਾਂ ਪ੍ਰਨੋਟ ਲੈ ਲੈਂਦੇ ਆ, ਬਾਅਦ ਚ ਕੁਰਕੀ ਤੱਕ ਚਲੇ ਜਾਂਦੇ ਆ। ਉਹ ਕਈ ਵਾਰ ਅੱਕ ਕੇ, ਕਈ ਵਾਰ ਸਿਰ ਚੜ ਕੇ ਇਹਨਾਂ ਦੇ ਬੰਦੇ ਮਰਦੇ ਵੀ ਆ, ਕਈ ਵਾਰ ਨਜਾਇਜ਼ ਹੁੰਦੀ ਆ, ਦੋਨਾਂ ਧਿਰਾਂ ਚੋਂ ਹੀ ਨਜਾਇਜ਼ ਹੋ ਜਾਂਦੀ, ਕਦੇ ਉਹਦੇ ਨਾਲ ਕਦੇ ਉਹਦੇ ਨਾਲ। ਪਰ ਇਸ ਤਰ੍ਹਾਂ SSP ਦਾ ਅਪਰੂਵਲ ਲੈਣਾ ਲਾਜ਼ਮੀ ਕਰ ਦੇਣਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ। ਔਰ ਦੂਜੀ ਚੀਜ਼ ਹੈ, ਜੇ ਕੀਤੀਆਂ ਵੀ ਇਹੋ ਜਿਹੀਆਂ ਸਿਫਾਰਿਸ਼ਾਂ
ਤੇ ਫਿਰ ਇਹਦੇ ਤੇ ਇੱਕ ਚਰਚਾ ਹੋਣੀ ਚਾਹੀਦੀ ਸੀ ਅਸੈਂਬਲੀ 'ਚ। ਇਹਨਾਂ ਨੇ ਤਾਂ ਚੋਰਾਂ ਵਾਂਗ ਉੱਥੇ ਅਖੀਰਲੇ ਦਿਨ ਅਖੀਰਲੇ ਪੈਰ ਉੱਥੇ ਜਾ ਕੇ ਰਿਪੋਰਟ ਰੱਖੀ ਆ, ਉਹਦੇ ਤੇ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਇਹ ਪਿੱਟਦੇ ਰਹੇ, ਆਮ ਆਦਮੀ ਪਾਰਟੀ ਵਾਲੇ ਪਿੱਟਦੇ ਰਹੇ ਅਕਾਲੀ ਕਿ ਤੁਸੀਂ ਇਹਦੇ ਤੇ ਚਰਚਾ ਤੇ ਕਰਵਾਓ। ਸੋ ਇਹਨਾਂ ਨੇ ਚਰਚਾ ਨਹੀਂ ਕੀਤੀ। ਮੇਰੇ ਖਿਆਲ ਦੇ ਨਾਲ ਇਹ ਜਿਹੜੀ ਰਿਪੋਰਟ ਇਹਦੀਆਂ ਸਿਫਾਰਸ਼ਾਂ ਕੁਛ ਠੀਕ ਆ, ਪਰ ਕੁਝ ਸਿਫਾਰਸ਼ਾਂ ਇਹਦੀਆਂ ਵਿਵਾਦਤ ਨੇ। ਸੋ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਇੱਕ ਸਪੈਸ਼ਲ ਇਜਲਾਸ ਸੱਦਣਾ ਚਾਹੀਦਾ, ਕਿਉਂਕਿ ਇਹ ਪੰਜਾਬ ਦੇ ਭਵਿੱਖ ਨਾਲ ਜੁੜਿਆ ਮਸਲਾ। ਸਪੈਸ਼ਲ ਅਸੈਂਬਲੀ ਇਜਲਾਸ ਸੱਦ ਕੇ ਇਹਦੇ ਤੇ ਚਰਚਾ ਕਰਵਾਉਣੀ ਚਾਹੀਦੀ ਇੱਕ ਸਪੈਸ਼ਲ। ਜੀ ਜੀ ਜੀ। ਤੇ ਮਿੰਟੂ ਜੀ, ਆਪਾਂ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ ਵੀ ਜਥੇਦਾਰ ਨੇ ਹੁਣ ਬੋਲ ਕੇ ਨਾਨਕ ਸ਼ਾਹ ਫਕੀਰ ਫਿਲਮ ਦੀ ਤਾਣੀ ਨੂੰ ਹੋਰ ਉਲਝਾਇਆ। ਦੇਖੋ, ਇਹ ਤਾਣੀ ਕਾਫੀ ਉਲਝ ਗਈ ਆ, ਕਿਉਂਕਿ ਇਹਨਾਂ ਨੇ ਜਿਹੜੀ ਇੱਕ ਦੂਸਰੀ ਸਬ ਕਮੇਟੀ ਬਣਾਈ ਸੀ। ਵੈਸੇ ਇੱਕ ਤੇ ਨਾ ਕਮੇਟੀਆਂ ਬੜੀਆਂ ਤਾੜ ਬਣਾਈ ਜਾਂਦੇ ਆ। ਕਮਾਲ ਦੀ ਗੱਲ ਕੀਤੀ ਇਹਨਾਂ ਨੇ ਕਿ ਪਹਿਲੀ ਇੱਕ ਕਮੇਟੀ ਬਣੀ ਸੀਗੀ 2010 ਦੇ ਵਿੱਚ, ਜਿਹਨੇ ਇਹ ਸਾਰੀਆਂ ਸ਼ਰਤਾਂ ਲਾਗੂ ਕੀਤੀਆਂ ਸਨ ਕਿ ਗੁਰੂ ਸਾਹਿਬਾਨ ਔਰ ਗੁਰੂ ਸਾਹਿਬਾਨ ਦੇ ਨਾਲ ਜੁੜਦੇ ਪਰਿਵਾਰਕ ਜੀਆਂ ਦੀ ਕੋਈ ਵੀ ਭੂਮਿਕਾ ਅਦਾ ਨਹੀਂ ਕਰ ਸਕਦਾ ਦੁਨਿਆਵੀ ਕਲਾਕਾਰ। ਤੇ ਕਮੇਟੀ ਨੇ ਉਹੀ ਸਾਰੀਆਂ ਜਿਹੜੀਆਂ ਬਣਾਈਆਂ ਸ਼ਰਤਾਂ ਆਪਣੀ ਹੀ ਕਮੇਟੀ ਦੀਆਂ ਤੋੜੀਆਂ। ਉਸ ਤੋਂ ਬਾਅਦ ਫਿਰ ਇੱਕ ਹੁਣ ਸਬ ਕਮੇਟੀ ਬਣਾਈ ਖਲੋਤੇ, ਔਰ ਸਬ ਕਮੇਟੀ ਨੇ ਕਦੋਂ ਰਿਪੋਰਟ ਦੇਣੀ ਹੈ ਉਹਦੇ ਲਈ ਕੋਈ ਟਾਈਮ ਨਿਸ਼ਚਿਤ ਨਹੀਂ ਕੀਤਾ, ਕੋਈ ਟਾਈਮ ਬਾਉਂਡ ਨਹੀਂ ਕੀਤਾ। ਜਦ ਕਿ ਉਹ ਜਿਹੜਾ ਸਿੱਕਾ ਉਹ ਆਪਣਾ ਸਿੱਕਾ ਚਲਾਉਣ ਨੂੰ ਫਿਰਦਾ ਕਿ 13 ਤਰੀਕ ਨੂੰ ਅਸੀਂ ਫਿਲਮ ਰਿਲੀਜ਼ ਕਰ ਦੇਣੀ ਹੈ। ਇਹਨਾਂ ਨੇ ਮੀਟਿੰਗ ਸੱਦੀ ਸੀ ਉਹਦੇ ਨਾਲ, ਉਹ ਆਇਆ ਹੀ ਨਹੀਂ। ਉਹ ਕਹਿੰਦਾ ਜੀ ਮੈਂ ਤੇ ਫਿਲਮ ਦੀ ਪ੍ਰਮੋਸ਼ਨ 'ਚ ਰੁੱਝਾਂ। ਤੇ ਜਦੋਂ ਪੱਤਰਕਾਰਾਂ ਨੇ ਉਹਨੂੰ ਸਵਾਲ ਕੀਤਾ, ਉਹਦਾ ਵਰਸ਼ਨ ਲਿਆ ਕਿ ਸਿੱਕਾ ਸਾਹਿਬ ਤੁਸੀਂ ਇਹ ਇਤਰਾਜ਼ ਜਿਹੜੇ ਆ ਉਹ ਕਿਉਂ ਨਜ਼ਰਅੰਦਾਜ਼ ਕਰਦੇ ਪਏ ਹੋ? ਕਹਿੰਦਾ ਜੀ ਕਿ ਫਿਲਮ ਨੂੰ ਹਰੀ ਝੰਡੀ ਮਿਲ ਚੁੱਕੀ ਆ ਔਰ ਇਹ ਫਿਲਮ ਹਰ ਹਾਲ 'ਚ ਅਸੀਂ ਰਿਲੀਜ਼ ਕਰਾਂਗੇ। ਮੈਂ ਰੁੱਝਿਆ ਹੋਇਆ ਪ੍ਰਮੋਸ਼ਨ 'ਚ, ਇਹ ਫਿਲਮ ਨਹੀਂ ਰੁਕਣੀ ਹੁਣ। ਦੂਜੇ ਪਾਸੇ ਇਹਨਾਂ ਨੇ ਹੁਣ ਜਦੋਂ ਬਾਜੀ ਹੱਥ 'ਚੋਂ ਤਿਲਕਦੀ ਵੇਖੀ ਆ ਤੇ ਆਪੋ ਆਪਣੀਆਂ ਜ਼ੁਬਾਨਾਂ ਖੋਲ ਲਈਆਂ। ਕਮੇਟੀ ਆਪਣਾ ਬਚਾਅ ਕਰਦੀ ਪਈ ਆ। ਕਮੇਟੀ ਹੁਣ ਕਹਿੰਦੀ ਆ ਜੀ ਕਿ ਦੇਖੋ ਮੋਦੀ ਸਾਹਿਬ, ਰਾਜਨਾਥ ਸਿੰਘ ਜੀ, ਸਿਮਰਤੀ ਇਰਾਨੀ ਜੀ, ਸਾਡੀ ਸੁਣੋ ਗੱਲਬਾਤ, ਇਹ ਫਿਲਮ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਰੋਕੀ ਜਾਵੇ। ਹੁਣ ਦੇਖੋ, ਜਿਹੜੀ ਕਮੇਟੀ ਆਪ ਹੀ ਸਿਫਾਰਸ਼ਾਂ ਕਰਦੀ ਸੀਗੀ ਔਰ ਇੱਥੋਂ ਤੱਕ ਕਿ ਆਪਣੇ ਸੰਸਥਾਨਾਂ 'ਚ, ਆਪਣੇ ਅਦਾਰਿਆਂ 'ਚ ਚਿੱਠੀ ਘੱਲ ਦਿੱਤੀ ਕਿ ਇਸ ਫਿਲਮ ਦੀ ਵੱਧ ਤੋਂ ਵੱਧ ਮਸ਼ਹੂਰੀ ਕਰੋ, ਵੱਧ ਤੋਂ ਵੱਧ ਇਸ ਫਿਲਮ ਨੂੰ ਪ੍ਰਮੋਟ ਕਰੋ। ਉਹੀ ਕਮੇਟੀ ਹੁਣ ਕਹਿੰਦੀ ਹੈ ਕਿ ਜੀ ਸੰਗਤਾਂ ਬਹੁਤ ਇਤਰਾਜ਼ ਕਰਦੀਆਂ, ਇਸ ਫਿਲਮ ਨੂੰ ਕਿਰਪਾ ਕਰਕੇ ਰੋਕ ਦਿੱਤਾ ਜਾਵੇ। ਪਰ ਹੁਣ ਫਿਲਮ ਰੋਕਣੀ ਬੜੀ ਮੁਸ਼ਕਿਲ ਹੋ ਗਈ ਹੈ। ਜਥੇਦਾਰ ਅੱਜ ਬੋਲ ਪਿਆ। ਜਥੇਦਾਰ ਕਹਿੰਦਾ ਜੀ ਆਹ ਦੇਖ ਲਓ, ਆਹ ਚਿੱਠੀ ਆ ਲੈਟਰ ਆ ਮੈਂ ਜਿਹੜਾ ਲਿਖਿਆ, ਮੈਂ ਤੇ ਲਿਖਿਆ ਸੀਗਾ ਤੁਸੀਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਜਿਹੜਾ ਕਰਦੇ ਪਏ ਹੋ ਨਾ, ਇਹ ਬਹੁਤ ਵਧੀਆ ਕੰਮ ਆ। ਸੋ ਹੁਣ ਜਥੇਦਾਰ ਨੂੰ ਇਹ ਸਵਾਲ ਕੀਤਾ ਜਾ ਸਕਦਾ ਕਿ ਜਦੋਂ ਤੈਨੂੰ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੇ ਕੰਮ ਦਾ ਪਤਾ ਹੀ ਨਹੀਂ ਚੰਗੀ ਤਰ੍ਹਾਂ, ਤੂੰ ਐਵੇਂ ਹੀ ਉੱਥੇ ਪ੍ਰਸ਼ੰਸਾ ਲੈਟਰ ਲਿਖੀ ਜਾਂਦਾ। ਸੋ ਇਹ ਬੜੀ ਹੋਣੀ ਵਾਲੀ ਗੱਲ ਆ ਕਿ ਸਾਰੀ ਖੇਡ ਉਲਝਾਈ ਜਾਂਦੇ। ਹੁਣ ਜਥੇਦਾਰ ਕਹਿੰਦਾ ਕਿ ਜੀ ਦੇਖੋ, ਮੈਂ ਕਦੇ ਵੀ ਇਸ ਫਿਲਮ ਨੂੰ ਨਾ ਤੇ ਪ੍ਰਸ਼ੰਸਾ ਪੱਤਰ ਦਿੱਤਾ, ਨਾ ਮੈਂ ਕਲੀਨ ਚਿੱਟ ਦਿੱਤੀ ਆ। ਇਹ ਕਮੇਟੀ ਨੇ ਕਿਉਂ ਕਲੀਨ ਚਿੱਟ ਦਿੱਤੀ ਸੀਗੀ, ਇਹ ਕਮੇਟੀ ਜਾਣੇ ਉਹ ਜਾਣ। ਹੁਣ ਲੱਗਦਾ ਇਹੋ ਹੀ ਆ ਕਿ ਕਮੇਟੀ ਆਪਣਾ ਬਚਾਅ ਕਰਦੀ ਪਈ ਹੈ, ਜਥੇਦਾਰ ਆਪਣਾ ਬਚਾਅ ਕਰਦਾ ਪਿਆ, ਪਰ ਜਿਹੜੀ ਸਾਧ ਸੰਗਤ ਇਸ ਫਿਲਮ ਦੇ ਵਿਰੋਧ ਦੇ ਵਿੱਚ ਆ ਉਹਦੀ ਕੋਈ ਨਹੀਂ ਸੁਣਦਾ ਪਿਆ। ਜਿਹੜੇ ਵੱਡੇ ਵੱਡੇ ਸੰਪਰਦਾਇ ਵਾਲੇ, ਜਿਹੜੇ ਵੱਡੇ ਵੱਡੇ ਪ੍ਰਚਾਰਕ ਆ, ਉਹ ਵੀ ਉਹਨਾਂ ਦੀ ਨੁਮਾਇੰਦਗੀ ਨਹੀਂ ਕਰਦੇ ਪਏ। ਹੇਠਲੇ ਪੱਧਰ ਤੇ ਸੰਗਤ ਹੀ ਇਤਰਾਜ਼ ਕਰਦੀ ਪਈ ਆ ਔਰ ਉਹਨਾਂ ਦਾ ਇਤਰਾਜ਼ ਗੈਰ ਵਾਜਬ ਨਹੀਂ ਹੈ। ਤੁਸੀਂ ਫੋਟੋ ਦੇਖੋਗੇ, ਫੋਟੋ ਦੇ ਵਿੱਚ ਵੀ ਤੇ ਉਹ ਕਲਾਕਾਰ ਨਜ਼ਰ ਆ ਰਿਹਾ ਨਾ। ਜੇ ਤੁਸੀਂ ਉਸ ਫਿਲਮ ਦਾ ਪੋਸਟਰ ਦੇਖੋਗੇ ਤੇ ਉਹ ਹੀ ਕਿਤੇ ਨਾ ਕਿਤੇ ਸਿੱਖ ਸੰਕਲਪ, ਸਿੱਖ ਸਿਧਾਂਤ ਦੀ ਉਲੰਘਣਾ ਕਰਦਾ ਨਜ਼ਰ ਆਉਂਦਾ, ਕਿਉਂਕਿ ਮੂਰਤੀ ਪੂਜਾ ਖੰਡਿਤ ਹੈ, ਮੂਰਤੀ ਪੂਜਾ ਰੱਦ ਕੀਤੀ ਹੈ ਬਾਬੇ ਨਾਨਕ ਨੇ ਔਰ ਉਹ ਫੋਟੋ ਬਣਾਈ ਗਈ ਹੈ। ਦੂਜੀ ਚੀਜ਼ ਇਹ ਆ ਕਿ ਜੇ ਤੁਸੀਂ ਟ੍ਰੇਲਰ ਦੇਖੋਗੇ, ਟ੍ਰੇਲਰ ਦੇ ਵਿੱਚੋਂ ਹੀ ਤੁਹਾਨੂੰ 2-4 ਇਤਰਾਜ਼ ਮਿਲ ਜਾਣਗੇ। ਸੋ ਕੁੱਲ ਮਿਲਾ ਕੇ ਉਹ ਫਿਲਮ ਜਿਹੜੀ ਆ ਬਹੁਤ ਜ਼ਿਆਦਾ ਵਿਵਾਦਤ ਆ। ਹੁਣ ਇਹ ਉਹ ਕਹਿੰਦਾ ਮੈਂ ਫਿਲਮ ਰਿਲੀਜ਼ ਕਰਨੀ ਹੈ, ਕਮੇਟੀ ਵਾਲੇ ਆਪਣੀ ਫਾਰਮੈਲਿਟੀ ਪੂਰੀ ਕਰੀ ਜਾਂਦੇ, ਜਥੇਦਾਰ ਆਪਣੀ ਫਾਰਮੈਲਿਟੀ ਪੂਰੀ ਕਰੀ ਜਾਂਦਾ। ਮੇਰੇ ਖਿਆਲ ਦੇ ਨਾਲ ਇਹ ਵਿਵਾਦ ਵੱਧ ਜਾਣਾ। ਇਹਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਇਹਨੂੰ ਵੀ ਥੋੜਾ ਜਿਹਾ ਰੋਲ ਅਦਾ ਕਰਨਾ ਚਾਹੀਦਾ। ਇਹਨੂੰ ਵੀ ਗੌਰਮੈਂਟ ਤੱਕ ਪਹੁੰਚ ਕਰਨੀ ਚਾਹੀਦੀ ਹੈ, ਸੈਂਟਰ ਦੀ ਜਿਹੜੀ ਗੌਰਮੈਂਟ ਆ, ਕਿ ਭਾਈ ਇਹ ਬਹੁਤ ਵੱਡਾ ਵਿਵਾਦ ਬਣ ਸਕਦਾ, ਕਿਰਪਾ ਕਰਕੇ ਇਸ ਫਿਲਮ ਬਾਰੇ ਤੁਸੀਂ ਸੋਚੋ ਧਿਆਨ ਨਾਲ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਇਸ ਫਿਲਮ ਨੂੰ ਇੱਕ ਵਾਰੀ ਰੋਕਿਆ ਜਾਵੇ, ਇੱਕ ਵਾਰੀ ਕੀ ਪੱਕਾ ਰੋਕਿਆ ਜਾਣਾ ਚਾਹੀਦਾ, ਕਿਉਂਕਿ ਜੇ ਸਿਧਾਂਤਾਂ ਦੀ ਇਹ ਤੋੜ ਮਰੋੜ ਕੇ ਕਹਾਣੀ ਪੇਸ਼ ਕਰਦੀ ਹੈ ਤਾਂ ਫਿਰ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਚੀਜ਼ ਆ। ਕਿਉਂਕਿ ਇਹਦੀ ਆੜ ਦੇ ਵਿੱਚ ਜੇ ਇੱਕ ਵਾਰੀ ਹਮਲੇ ਸ਼ੁਰੂ ਹੋ ਗਏ, ਫਿਰ ਜਿਹੜੇ ਸਿੱਖਾਂ ਦਾ ਨਿਆਰਾ ਆਪਾਂ ਨੇ, ਸਿੱਖਾਂ ਦੀ ਜਿਹੜੀ ਵਿਲੱਖਣਤਾ ਹੈ, ਉਹਦੇ ਤੇ ਇਹ ਜਿਹੜੇ ਹਮਲੇ ਪਹਿਲਾਂ ਲੁਕਵੇਂ ਛੁਪਵੇਂ ਹੁੰਦੇ ਆ, ਟੁੱਟਵੇਂ ਹੁੰਦੇ ਆ, ਬਾਅਦ ਚ ਬਹੁਤ ਜ਼ਿਆਦਾ
ਬਿਲਕੁਲ ਬਿਲਕੁਲ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਨਰਸਿੰਗ ਕਾਲਜ ਦੇ ਗਾਰਡ ਨੇ ਵਿਦਿਆਰਥਣ ਨੂੰ ਗੋਲੀ ਮਾਰੀ, ਹਾਲਤ ਉਸਦੀ ਨਾਜ਼ੁਕ। ਦੇਖੋ ਇਹ ਬਾਬਾ ਫਰੀਦ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਾਲਜ ਆ ਜਿਹਦਾ ਨਾਮ ਹੈ ਆਦਰਸ਼ ਕਾਲਜ ਆਫ ਨਰਸਿੰਗ। ਇਹ ਜਦੋਂ ਪਟਿਆਲੇ ਤੋਂ ਸਮਾਣੇ ਨੂੰ ਜਾਈਏ ਨਾ ਰਸਤੇ 'ਚ ਪੈਂਦਾ। ਇਸ ਕਾਲਜ ਦੇ ਵਿੱਚ ਕੱਲ ਹਾਹਾਕਾਰ ਮਚ ਗਈ ਕਿਉਂਕਿ ਅੱਧੀ ਰਾਤ ਕੁੜੀਆਂ ਦੇ ਹੋਸਟਲ ਦੇ ਵਿੱਚ ਜਾ ਕੇ ਇੱਕ ਕਤਲ ਹੋ ਕੇ ਉੱਥੋਂ ਦੇ ਸੁਰੱਖਿਆ ਗਾਰਡ ਨੇ ਹੀ ਇੱਕ ਕੁੜੀ ਦੇ ਸਿਰ 'ਚ ਗੋਲੀ ਮਾਰ ਦਿੱਤੀ। ਕੁੜੀ ਦੀ ਹਾਲਤ ਕ੍ਰਿਟੀਕਲ ਆ। ਬਾਅਦ ਦੇ ਵਿੱਚ ਉਸ ਗਾਰਡ ਨੇ ਆਪਣੇ ਪੱਟ ਤੇ ਆਪ ਗੋਲੀ ਮਾਰੀ ਆ। ਹਾਲਾਂਕਿ ਦੇਖੋ ਉਹਦੇ ਕੋਲ ਦਨਾਲ ਸੀਗੀ ਤਾਂ ਉਹ ਦਨਾਲ ਦੁਬਾਰਾ ਭਰਨ ਲੱਗਾ, ਪਟਾ ਰੌਂਦਾ ਦਾ ਲਈ ਫਿਰਦਾ ਸੀਗਾ। ਪਰ ਕੁੜੀਆਂ ਜਿਹੜੀਆਂ ਲਾਗੇ ਪਾਸੇ ਸੀ ਉਹਨਾਂ ਨੇ ਹਿੰਮਤ ਕੀਤੀ ਜਦੋਂ ਦੁਬਾਰਾ ਕਾਰਤੂਸ ਭਰਨ ਲੱਗਾ ਦਨਾਲ ਦੇ ਵਿੱਚ ਤੇ ਉਹ ਕੁੜੀਆਂ ਨੇ ਉਹਦੇ ਨਾਲ ਬਹੁਤ ਜ਼ਿਆਦਾ ਮੁਕਾਬਲਾ ਕੀਤਾ, ਜਿਸ ਕਰਕੇ ਉਹ ਰੌਂਦਾ ਤੇ ਨੁਕਸਾਨ ਉਹ ਡਾਢਾ ਹੋਰ ਕਰ ਸਕਦਾ ਸੀ। ਹੁਣ ਉਹ ਤੇ ਜ਼ੇਰੇ ਇਲਾਜ ਹੈ, ਉਹਦੀ ਹਾਲਤ ਸਥਿਰ ਆ, ਕੋਈ ਗੰਭੀਰ ਨਹੀਂ ਹੈ ਕਿਉਂਕਿ ਉਹਦੀ ਲੱਤ 'ਚ ਗੋਲੀ ਵੱਜੀ ਆ। ਪਰ ਜਿਹੜੀ ਕੁੜੀ ਦੇ ਗੋਲੀ ਇਹਨੇ ਸਿਰ 'ਚ ਜਾ ਕੇ ਮਾਰੀ ਆ ਉਹ ਕੁੜੀ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਦੇ ਵਿੱਚ ਆ। ਹੁਣ ਉਹਨੂੰ PGI ਘੱਲਿਆ। ਦੇਖੋ ਬਚਦੀ ਹੈ ਵਿਚਾਰੀ ਜਾਂ ਨਹੀਂ ਬਚਦੀ, ਪਰ ਅਸੀਂ ਤੇ ਸੁੱਖ ਸੁੱਖਦੇ ਹਾਂ ਬਚ ਜਾਵੇ। ਮਾਮਲਾ ਸਿਰਫ ਤੇ ਸਿਰਫ ਇਹੋ ਹੀ ਸਾਹਮਣੇ ਆਉਂਦਾ ਪਿਆ ਕਿ ਇਹ ਇੱਕ ਤਰਫਾ ਪਿਆਰ ਕਰਦਾ ਸੀ ਉਸ ਕੁੜੀ ਨੂੰ, ਤੇ ਉਸ ਕੁੜੀ ਨੇ ਲੁਕਾ ਨਹੀਂ ਪਾਇਆ ਤੇ ਇਹ ਘਟਨਾ ਵਾਪਰ ਗਈ। ਪਰ ਇੱਥੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਉਹ ਪ੍ਰਬੰਧਨ ਨੂੰ ਵੀ ਹੋਏਗਾ ਕਿ ਉੱਥੇ 200 ਕੁੜੀਆਂ ਸਨ ਔਰ ਉਹਨਾਂ ਦੀ ਸੁਰੱਖਿਆ ਵਾਸਤੇ 2 ਸੁਰੱਖਿਆ ਗਾਰਡ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਇਹ ਸੀਗਾ, ਇੱਕ ਹੋਰ ਦੂਸਰਾ ਸੀ। ਉਹ ਦੂਸਰਾ ਕਿੱਥੇ ਸੀ ਮੌਕੇ ਤੇ ਉਹਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ। ਕੋਈ ਕਹਿੰਦਾ ਜੀ ਉਹ ਪੈਟਰੋਲ ਲੈਣ ਗਿਆ ਸੀ, ਕੋਈ ਕਹਿੰਦਾ ਡੀਜ਼ਲ ਲੈਣ ਗਿਆ ਸੀ, ਕੋਈ ਕਹਿੰਦਾ ਜੀ ਇੱਧਰ ਗਿਆ ਸੀ, ਕੋਈ ਕਹਿੰਦਾ ਸੀ ਉੱਧਰ ਗਿਆ। ਔਰ ਦੂਜੀ ਚੀਜ਼ ਇਹ ਆ ਕਿ ਦੇਖੋ ਇਹੋ ਜਿਹੇ ਬੰਦੇ ਆ ਜਿਹੜੇ ਪ੍ਰਾਈਵੇਟ ਗਾਰਡ ਰੱਖੇ ਹੋਏ ਕਾਲਜ ਦੇ ਵਿੱਚ, ਉਹ ਕਿਸ ਤਰ੍ਹਾਂ ਦਾ ਪਿਛੋਕੜ ਰੱਖਦੇ ਆ, ਕਿਸ ਤਰ੍ਹਾਂ ਦਾ ਉਹ ਰਿਕਾਰਡ ਰੱਖਦੇ ਆ, ਕਿਸ ਤਰ੍ਹਾਂ ਦਾ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਆ, ਇਹ ਵੀ ਸਾਰੀਆਂ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ। ਔਰ ਦੂਜੀ ਗੱਲ ਇਹ ਆ ਕਿ ਜੇ ਇਸ ਮਾਮਲੇ ਦੀ ਇਹੋ ਹੀ ਸੱਚਾਈ ਆ, ਇਹੋ ਹਕੀਕਤ ਆ, ਤਾਂ ਫਿਰ ਜੇ ਇਹ ਬੰਦਾ ਉਸ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਤਾਂ ਮੇਰੇ ਖਿਆਲ ਦੇ ਨਾਲ ਕੁੜੀ ਨੂੰ ਵੀ ਪਹਿਲਾਂ ਸ਼ਿਕਾਇਤ ਕਰ ਦੇਣੀ ਚਾਹੀਦੀ ਸੀ। ਤੇ ਜੇ ਕੁੜੀ ਨੇ ਕਾਲਜ ਪ੍ਰਬੰਧਨ ਨੂੰ ਪਹਿਲਾਂ ਸ਼ਿਕਾਇਤ ਕੀਤੀ ਹੋਈ ਆ ਤੇ ਫਿਰ ਇਹਨਾਂ ਦਾ ਜਲੂਸ ਦੱਬ ਕੇ ਕੱਢਣਾ ਚਾਹੀਦਾ। ਇਹ ਬਹੁਤ ਗੰਭੀਰ ਗੱਲ ਆ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਮਾਪਿਆਂ ਦੀਆਂ ਉਹ ਵੱਖ-ਵੱਖ ਸੰਸਥਾਨਾਂ 'ਚ ਜਾ ਕੇ ਸਿੱਖਿਆ ਲੈਂਦੀਆਂ, ਘਰੋਂ ਬਾਹਰ ਰਹਿੰਦੀਆਂ। ਇਸ ਤਰ੍ਹਾਂ ਤੇ ਫਿਰ ਸਾਰੇ ਜਿਹੜੇ ਫਿਕਰਮੰਦ ਹੋਣਗੇ, ਸਾਰਿਆਂ ਦਾ ਭਰੋਸਾ ਡੁੱਲੂਗਾ। ਮੇਰੇ ਖਿਆਲ ਦੇ ਨਾਲ ਇਸ ਮਾਮਲੇ 'ਚ ਕਾਰਵਾਈ ਸਖਤ ਹੋਣੀ ਚਾਹੀਦੀ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਇੱਕ ਹੋਰ ਸਿੱਖਿਆ ਸੰਸਥਾਨਾਂ ਦੀ ਗੱਲ ਕਰ ਲੈਂਦੇ ਹਾਂ, ਇੱਕ ਦੀ ਹੋਰ ਬਦਨਾਮੀ ਹੋਈ ਹੈ, ਯੂਨੀਵਰਸਿਟੀ ਦੇ VC ਦੇ ਉੱਤੇ ਹੁਣ ਦੋਸ਼ ਲੱਗੇ ਨੇ। ਦੇਖੋ ਇਹ ਮੰਦਭਾਗਾ, ਜੇ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਵਿਦਿਅਕ ਸੰਸਥਾਨਾਂ 'ਚੋਂ ਪੜ੍ਹੀਏ ਤੇ ਖੁਦ ਨੂੰ ਵੀ ਦੁੱਖ ਆਉਂਦਾ ਜੀ, ਔਰ ਫਿਕਰ ਵੀ ਪੈਂਦਾ ਕਿ ਗਾਂ ਕੀ ਬਣੂਗਾ ਕਿਉਂਕਿ ਜ਼ਮਾਨਾ ਖਰਾਬ ਸੁਣੀਦਾ ਕਿ ਆਉਣ ਵਾਲਾ ਜ਼ਮਾਨਾ ਜਿਹੜਾ ਹੋਰ ਵੀ ਖਰਾਬ ਹੋਊਗਾ। ਇਹ ਮਾਮਲਾ ਹੈਗਾ ਅੰਮ੍ਰਿਤਸਰ ਯੂਨੀਵਰਸਿਟੀ ਨਾਲ ਜੁੜਿਆ, ਜਿੱਥੇ VC ਤੇ ਦੋਸ਼ ਲੱਗਾ ਔਰ ਦੋਸ਼ ਕਿਸੇ ਹੋਰ ਨੇ ਨਹੀਂ ਲਾਇਆ, ਇੱਕ ਪ੍ਰੋਫੈਸਰ ਨੇ ਲਾਇਆ। ਉਹ ਕਹਿੰਦੀ ਹੈ ਕਿ ਇਹ ਬੰਦਾ ਮੈਨੂੰ ਸੈਕਸੁਅਲੀ ਦਬਾਅ ਹੇਠ ਲਿਆ ਰਿਹਾ ਸੀਗਾ। ਇਹ ਬਹੁਤ ਗੰਭੀਰ ਦੋਸ਼ ਆ। ਹੁਣ ਗੁਰੂ ਨਾਨਕ ਦੇਵ ਦੇ ਨਾਂ ਤੇ ਉਹ ਯੂਨੀਵਰਸਿਟੀ ਆ ਔਰ ਦੋਸ਼ ਕਿਹਦੇ ਤੇ ਲੱਗਦਾ ਪਿਆ? VC ਤੇ। ਹਾਲਾਂਕਿ ਇਹਦੇ ਵਿੱਚ ਗੁੰਜਾਇਸ਼ ਹੁੰਦੀ ਆ, ਕਈ ਵਾਰ ਦੇਖੋ ਦਖਲਅੰਦਾਜ਼ੀ ਵੀ ਹੁੰਦੀ ਆ ਕਾਲਜਾਂ ਦੇ ਵਿੱਚ, ਪ੍ਰਬੰਧਨਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ। ਤਾਂ ਇਹ ਵੀ ਹੁੰਦਾ ਕਈ ਵਾਰ ਕਿ ਕਿਸੇ ਦਾ ਅਕਸ ਪ੍ਰਭਾਵਿਤ ਕਰਨ ਲਈ ਝੂਠੀਆਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ। ਪਰ ਇਹ ਮਸਲਾ ਗੰਭੀਰ ਇਸ ਕਰਕੇ ਹੈ ਕਿਉਂਕਿ ਸ਼ਿਕਾਇਤਕਰਤਾ ਕੋਈ ਹੋਰ ਨਹੀਂ, ਇੱਕ ਪ੍ਰੋਫੈਸਰ ਆ। ਸੋ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਪਰ ਰੌਲਾ ਇਹ ਆ ਕਿ ਜਦੋਂ ਤੱਕ ਉੱਥੇ VC ਆਪ ਆ ਤੇ ਜਾਂਚ ਪੜਤਾਲ ਉੱਥੋਂ ਦੀ ਜੇ ਕੋਈ ਪ੍ਰਬੰਧਕ ਕਮੇਟੀ ਕਰਨ ਲੱਗ ਪਵੇ ਉਹ ਤੇ ਨਿਆਂ ਇਨਸਾਫੀ ਮੇਰੇ ਖਿਆਲ ਦੇ ਨਾਲ ਨਹੀਂ ਹੋਊਗੀ। ਕਿਉਂਕਿ ਦੇਖੋ ਜਦੋਂ ਤੱਕ ਜਿਹੜਾ ਬੰਦਾ ਦੋਸ਼ ਆਪਣੇ ਤੇ ਲਵਾ ਕੇ ਬੈਠਾ ਔਰ ਉੱਥੇ ਬੈਠਾ ਹੈਡ ਬਣ ਕੇ, ਉਦੋਂ ਤੱਕ ਅਸੀਂ ਕਿਵੇਂ ਇਹ ਮੰਨ ਕੇ ਚੱਲ ਸਕਦੇ ਹਾਂ ਕਿ ਜਾਂਚ ਪੜਤਾਲ ਪਾਰਦਰਸ਼ੀ ਢੰਗ ਨਾਲ ਹੋਊਗੀ, ਸਹੀ ਢੰਗ ਨਾਲ ਹੋਊਗੀ। ਸੋ ਜ਼ਰੂਰਤ ਇਸੇ ਗੱਲ ਦੀ ਹੈ ਕਿ ਇਸ ਬੰਦੇ ਨੂੰ ਜਾਂ ਤੇ ਪਹਿਲਾਂ ਛੁੱਟੀ ਤੇ ਭੇਜਿਆ ਜਾਵੇ ਜਾਂ ਇਹਦਾ ਤਬਾਦਲਾ ਕੀਤਾ ਜਾਵੇ ਔਰ ਉਸ ਤੋਂ ਬਾਅਦ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ। ਉਹਦਾ ਵਾਕਿਆ ਸਿੱਖਿਆ ਸੰਸਥਾਨਾਂ ਦਾ ਬੁਰਾ ਹਾਲ ਆ। ਤੁਹਾਨੂੰ ਯਾਦ ਹੋਣਾ ਪਟਿਆਲੇ ਦੇ ਵਿੱਚ ਇਸੇ ਤਰ੍ਹਾਂ ਯੂਨੀਵਰਸਿਟੀ 'ਚ ਕੁੜੀਆਂ ਨੇ ਚਿੱਟੇ ਦਿਨ ਇੱਕ ਪ੍ਰੋਫੈਸਰ ਨੂੰ ਕੁੱਟਿਆ ਸੀ, ਸਿਰਫ ਇਸ ਕਰਕੇ ਕਿਉਂਕਿ ਉਹ ਰਾਤ ਨੂੰ ਕੁੜੀਆਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਆਓ ਤੁਹਾਨੂੰ ਖਾਣੇ ਤੇ ਲੈ ਕੇ ਚੱਲਾਂ, ਆਓ ਲੌਂਗ ਡਰਾਈਵ ਤੇ ਲੈ ਕੇ ਚੱਲਾਂ। ਉਹਨਾਂ ਕਿਹਾ ਕਿ ਇੱਕ ਦਿਨ ਆ ਜਾ ਤੇਰੀ ਡਰਾਈਵ ਅਸੀਂ ਆਪ ਹੀ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ, ਬਹੁਤ ਸਾਰੀਆਂ ਘਟਨਾਵਾਂ ਨੇ। ਜੇ ਆਪਾਂ ਅਤੀਤ ਦੇ ਵਿੱਚੋਂ ਵੇਖੀਏ, ਚੰਡੀਗੜ੍ਹ ਯੂਨੀਵਰਸਿਟੀ 'ਚੋਂ ਵੀ ਇਹੋ ਜਿਹਾ ਵਿਵਾਦ ਸਾਹਮਣੇ ਆਇਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ, ਕਿਵੇਂ ਹੋ ਰਹੀਆਂ,
ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਬਹਰਹਾਲ ਕੋਈ ਵੀ ਇਹਨਾਂ ਸੁਧਾਰਾਂ ਵੱਲ ਨਹੀਂ ਵੱਧ ਰਿਹਾ। ਪਰ ਇਹ ਬਦਕਿਸਮਤੀ ਦੀ ਗੱਲ ਆ ਕਿ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਨਾ ਸਿਰਫ ਸਿੱਖਿਅਕ ਵਿਕਾਸ ਪੱਖੋਂ ਪਛੜਦੀਆਂ ਪਈਆਂ, ਜਿਹੜੀਆਂ ਸਾਡੀਆਂ ਜਨਤਕ ਯੂਨੀਵਰਸਿਟੀਆਂ, ਬਲਕਿ ਵਿਵਾਦਾਂ ਦੇ ਪੱਖੋਂ ਉਹ ਲਗਾਤਾਰ ਅੱਗੇ ਜਾ ਰਹੀਆਂ। ਇਹ ਚਿੰਤਾ ਦਾ ਸਬਬ ਆ। ਜੀ ਜੀ ਜੀ। ਅਤੇ ਬਹੁਤ ਬਹੁਤ ਮਿੰਟੂ ਗੁਰਸੇਵਕ ਜੀ, ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।